ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵਧੀਏ, ਕੱਲ੍ਹ ਵੀ ਜਿੱਦਾਂ ਆਪਾਂ ਸ਼ਾਮ ਦੀ ਖਬਰ ਦੇ ਵਿੱਚ ਸ਼ੇਅਰ ਕੀਤਾ ਸੀਗਾ ਵੀ ਪ੍ਰੈਜ਼ੀਡੈਂਟ ਟਰੰਪ ਅਤੇ ਹੋਰ ਪੋਲੀਟੀਕਲ ਲੀਡਰਸ ਨੂੰ ਮਾਰਨ ਦੇ ਮਾਮਲੇ ਦੇ ਵਿੱਚ ਇੱਕ ਇਰਾਨੀਅਨ ਏਜੰਟ ਆ, ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਆਸਿਫ ਮਰਚੈਂਟ, ਜਿਸ ਦਾ ਪੂਰਾ ਨਾਂ ਆਸਿਫ ਰਜ਼ਾ ਮਰਚੈਂਟ ਆ ਤੇ ਪਾਕਿਸਤਾਨੀ ਮੂਲ ਦਾ ਆ। ਇਹ ਰੀਸੈਂਟਲੀ ਕੁਛ ਮਹੀਨੇ ਪਹਿਲਾਂ ਇੱਥੇ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ, ਜਿੱਥੇ ਜਿਹੜੇ ਵੱਖ-ਵੱਖ ਜਿਹੜੇ ਪੁਲਿਸ ਅਧਿਕਾਰੀ ਆ ਜੋ ਕਿ ਐਜ਼ ਏ ਹਿਟਮੈਨ ਪੋਜ਼ ਕਰ ਰਹੇ ਸੀਗੇ, ਉਸ ਨੂੰ ਇਸ ਨੇ ਸੁਪਾਰੀ ਜਿਹੜੀ ਉਹ ਦਿੱਤੀ ਸੀਗੀ। 13 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਟਰੰਪ ਹੋਣਾ ਦੇ ਉੱਤੇ ਹਮਲਾ ਹੁੰਦਾ ਆ, ਗੋਲੀ ਜਿਹੜੀ ਉਹਨਾਂ ਦੇ ਉੱਤੇ ਚੱਲਦੀ ਹੈ, ਬਾਲ-ਬਾਲ ਉਹਨਾਂ ਦਾ ਬਚਾਅ ਹੁੰਦਾ ਆ, ਉਸ ਤੋਂ ਇੱਕ ਦਿਨ ਪਹਿਲਾਂ ਹੀ ਜਿਹੜਾ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਆ। 46 ਸਾਲਾਂ ਦਾ ਇਹ ਦੱਸਿਆ ਜਾਂਦਾ, ਕਹਿੰਦੇ ਵੀ ਇਹ ਮੌਕਾ ਲੱਭ ਰਿਹਾ ਸੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੀ ਇੱਥੇ ਕੋਈ ਮੀਟਿੰਗ ਅਰੇਂਜ ਕਰਕੇ ਜਿਹੜੇ ਪੋਲੀਟੀਕਲ ਲੀਡਰਸ ਆ ਉਹਨਾਂ ਦੀ ਅਸੈਸੀਨੇਸ਼ਨ ਕੀਤੀ ਜਾਵੇ। ਜਨਰਲ ਜਿਹੜਾ ਸੁਲੇਮਾਨੀ ਸੀਗਾ ਈਰਾਨ ਦਾ, ਉਸ ਨੂੰ ਟਰੰਪ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਜਿਹੜਾ ਹਮਲੇ ਦੇ ਵਿੱਚ ਮਾਰ ਦਿੱਤਾ ਸੀਗਾ। ਉਸ ਤੋਂ ਬਾਅਦ 'ਚ ਈਰਾਨ ਨੇ ਕਿਹਾ ਸੀ ਅਸੀਂ ਤੁਹਾਡੇ ਤੋਂ ਬਦਲਾ ਲੈਣਾ ਆ। 13 ਜੁਲਾਈ ਵਾਲੇ ਹਮਲੇ ਤੋਂ ਪਹਿਲਾਂ ਟਰੰਪ ਹੋਣਾ ਦੇ ਉੱਤੇ ਕਾਫੀ ਇਹ ਜਿਹੜਾ ਚੈਟਰ ਸੀਗਾ, ਇਹ ਰੌਲਾ ਸੀਗਾ ਵੀ ਇਰਾਨੀਅਨ ਜਿਹੜੇ ਆ ਟਰੰਪ ਹੋਣਾ ਨੂੰ ਅਸੈਸੀਨੇਟ ਜਿਹੜੇ ਆ ਉਹ ਕਰਵਾ ਸਕਦੇ ਨੇ। ਸੋ FBI ਦੇ ਜਿਹੜੇ ਡਾਇਰੈਕਟਰ ਕ੍ਰਿਸਟੋਫਰ ਵਰੇ ਨੇ ਜਿਹੜਾ ਦੱਸਿਆ ਵੀ ਮਰਡਰ ਫਾਰ ਹਾਇਰ ਪਲਾਟ ਉਹ ਐਕਸਪੋਜ਼ ਹੋਇਆ ਆ, ਤੇ ਕਹਿੰਦੇ ਵੀ ਇਹ ਜਿਹੜਾ ਪਾਕਿਸਤਾਨੀ ਨੈਸ਼ਨਲ ਆ ਉਸ ਦੇ ਦੁਆਰਾ ਰਚਿਆ ਗਿਆ ਸੀ, ਜਿਹੜਾ ਕਿ ਇਰਾਨੀਅਨ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਸੀਗਾ। ਸੋ ਇਸ ਟਾਈਮ ਉਹਨੇ ਜਿਹੜਾ ਅੰਡਰ ਕਵਰ ਏਜੰਟ ਸੀਗਾ ਜੋ ਕਿ ਹਿਟਮੈਨ ਦੀ ਤਰ੍ਹਾਂ ਬਣ ਕੇ ਆ ਰਿਹਾ ਸੀ, ਉਸਨੂੰ $5000 ਦਿੱਤਾ ਸੀ। ਇਹ 12 ਜੁਲਾਈ ਨੂੰ ਇੱਥੋਂ ਮੁਲਕ ਨੂੰ ਛੱਡ ਕੇ ਜਿਹੜਾ ਉਹ ਨਿਕਲਣਾ ਦੌੜਨਾ ਚਾਹੁੰਦਾ ਸੀ, ਪਰ ਉਸ ਤੋਂ ਪਹਿਲਾਂ ਹੀ FBI ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਉਸਨੇ ਅਮਰੀਕਾ ਦੇ ਵਿੱਚ ਦਾਖਲਾ ਲਿਆ ਸੀਗਾ, ਜਿਹੜਾ ਪਾਕਿਸਤਾਨ ਤੋਂ ਜਿਹੜਾ ਵਿਜ਼ਟਰ ਵੀਜ਼ੇ ਦੇ ਉੱਤੇ।